ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੇਕਰ ਤੁਸੀਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਵਿੱਚ ਰਹਿੰਦੇ ਹੋ ਅਤੇ 12 ਮਹੀਨਿਆਂ ਤੋਂ ਨਿਊ ਸਾਊਥ ਵੇਲਜ਼ ਦੇ ਅਧਿਕਾਰਤ ਖੇਤਰ ਚੋਂ ਤਾਂ 491 ਵੀਜ਼ੇ ਲਈ ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਇਹ ਅਰਜ਼ੀਆਂ 15 ਜੂਨ ਤੋਂ 23 ਜੂਨ ਤੱਕ ਹੀ ਦਾਖਲ ਕੀਤੀਆਂ ਜਾ ਸਕਦੀਆਂ ਨੇ। ਜ਼ਿਆਦਾ ਜਾਣਕਾਰੀ ਲਈ ਗੱਲ ਕਰਦੇ ਹਾਂ ਮਾਈਗ੍ਰੇਸ਼ਨ ਕੰਸਲਟੈਂਟ ਪ੍ਰਭਜੋਤ ਸੰਧੂ ਜੀ ਦੇ ਨਾਲ, ਜੋ ਕਿ ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਵਿੱਚ ਇਸ ਸਮੇਂ ਰਹਿੰਦੇ ਨੇ। ਸੋ ਉਹਨਾਂ ਤੋਂ ਪੁੱਛਦੇ ਹਾਂ ਇਸ ਵੀਜ਼ੇ ਬਾਰੇ ਜ਼ਿਆਦਾ ਜਾਣਕਾਰੀ। हाँ जी, इंडोज टीवी ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ ਸੰਧੂ ਸਾਹਿਬ, ਤੁਹਾਡੇ ਤੋਂ ਜਾਣਕਾਰੀ ਚਾਹਾਂਗੇ 491 ਵੀਜ਼ੇ ਬਾਰੇ। ਸੋ ਕੌਣ-ਕੌਣ ਇਸ ਵੀਜ਼ੇ ਦੇ ਅਧਿਕਾਰਤ ਖੇਤਰ ਦੇ ਵਿੱਚ ਆਉਂਦਾ ਹੈ, ਕੀ ਸ਼ਰਤਾਂ ਨੇ ਤੇ ਕਿਹੜੇ ਬੰਦੇ ਇਸ ਨੂੰ ਅਪਲਾਈ ਕਰ ਸਕਦੇ ਨੇ? ਜੀ 491 ਵੀਜ਼ਾ ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਕਿ ਇਹ ਵੀਜ਼ਾ ਲੀਡਿੰਗ ਟੂ ਪੀਆਰ ਵੀਜ਼ਾ ਆ, 5 ਸਾਲ ਦਾ ਵੀਜ਼ਾ ਹੁੰਦਾ ਆ ਜੀ, ਔਰ ਜਿਹਦੇ ਵਿੱਚ ਸਰਕਾਰ ਵੱਲੋਂ ਸੂਬੇ ਦੀ ਸਰਕਾਰ ਵੱਲੋਂ ਤੁਹਾਨੂੰ 15 ਪੁਆਇੰਟ ਦਿੱਤੇ ਜਾਂਦੇ ਨੇ ਜੀ, ਜਿਹਦਾ ਸਿੱਧਾ ਜਿਹਾ ਮਤਲਬ ਇਹ ਆ ਕਿ ਸਾਡੇ ਕੋਲੇ ਜੇ 50 ਪੁਆਇੰਟ ਆਪਣੇ ਹੈਗੇ ਨੇ ਅਤੇ ਸਾਡਾ ਜਿਹੜਾ ਕਿੱਤਾ ਆ ਉਹ ਨਿਊ ਸਾਊਥ ਵੇਲ ਦੀ ਰੀਜਨਲ ਸਕਿੱਲ ਲਿਸਟ ਦੇ ਵਿੱਚ ਸ਼ੁਮਾਰ ਆ, ਉਹਦੇ ਵਿੱਚ ਸ਼ਾਮਲ ਆ, ਤਾਂ ਅਸੀਂ ਇਸ ਵੀਜ਼ੇ ਵਾਸਤੇ ਆਪਣੀ ਅਰਜ਼ੀ ਦਾਖਲ ਕਰਨ ਵਾਸਤੇ ਆਪਣੇ ਪਰ ਤੋਲ ਸਕਦੇ ਹਾਂ। ਪਰ ਇਸ ਤੋਂ ਇਲਾਵਾ ਹੋਰ ਵੀ ਸ਼ਰਤਾਂ ਨੇ। ਉਹ ਸ਼ਰਤਾਂ ਕੀ ਨੇ? ਨੰਬਰ 1 ਕਿ ਨਿਊ ਸਾਊਥ ਵੇਲ ਸੂਬੇ ਦੀ ਜਿਹੜੀ ਰੀਜਨਲ ਲਿਸਟ ਹੈਗੀ ਆ ਸਬਰਬਸ ਦੀ, ਸੋ ਰੀਜਨਲ ਖੇਤਰ ਦੇ ਵਿੱਚ ਪਿਛਲੇ ਘੱਟੋ ਘੱਟ 12 ਮਹੀਨਿਆਂ ਤੋਂ ਸਾਡਾ ਐਡਰੈਸ ਹੋਣਾ ਚਾਹੀਦਾ ਆ ਤੇ ਸਾਡੇ ਕੋਲ ਬਕਾਇਦਾ ਉਹਦਾ ਸਬੂਤ ਹੋਣਾ ਚਾਹੀਦਾ ਆ ਕਿ ਪਿਛਲੇ 12 ਮਹੀਨਿਆਂ ਤੋਂ ਅਸੀਂ ਆਸਟ੍ਰੇਲੀਆ ਜਿਹੜਾ ਨਿਊ ਸਾਊਥ ਵੇਲ ਸੂਬਾ ਆ ਉਹਦੇ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਹਾਂ ਜੀ। ਔਰ ਇਸ ਤੋਂ ਇਲਾਵਾ ਤੁਹਾਡੇ ਕੋਲ ਇਹ ਵੀ ਸਬੂਤ ਹੋਣਾ ਲਾਜ਼ਮੀ ਹੈ ਕਿ ਤੁਸੀਂ ਪਿਛਲੇ 12 ਮਹੀਨਿਆਂ ਤੋਂ ਆਪਣਾ ਜਿਹੜਾ ਤੁਹਾਡਾ ਸਕਿੱਲ ਅਸੈਸਮੈਂਟ ਵਾਲਾ ਕਿੱਤਾ ਆ ਜਾਂ ਉਹਦੇ ਨੇੜੇ ਤੇੜੇ ਵਾਲਾ ਕਿੱਤਾ ਆ ਉਹਦੇ ਵਿੱਚ ਤੁਸੀਂ ਪਿਛਲੇ 12 ਮਹੀਨਿਆਂ ਤੋਂ ਘੱਟੋ ਘੱਟ 12 ਮਹੀਨਿਆਂ ਤੋਂ ਉੱਥੇ ਜੌਬ ਕਰ ਰਹੇ ਹੋ। ਜੇ ਤੁਸੀਂ ਇਹ 3 ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਇਹ 15 ਜੂਨ ਨੂੰ ਇਹ ਅਰਜ਼ੀ ਜਿਹੜੀ ਆ ਉਹ ਦਾਖਲ ਕਰ ਸਕਦੇ ਹੋ। ਸੋ 15 ਜੂਨ ਤੋਂ 23 ਜੂਨ ਦੇ ਵਿੱਚ ਹੀ ਅਰਜ਼ੀਆਂ ਲਈਆਂ ਜਾ ਸਕਦੀਆਂ ਨੇ ਜਾਂ ਫਿਰ ਹੋਰ ਵੀ ਅੱਗੇ ਇਹਨਾਂ ਨੇ ਡੇਟ ਵਧਾਈ ਹੈ? ਨਹੀਂ ਜੀ, ਇਹ 23 ਜੂਨ ਸ਼ਾਮ ਦੇ 5 ਵਜੇ ਤੱਕ ਨਿਊ ਸਾਊਥ ਵੇਲ ਦਾ ਜਿਹੜਾ ਸਮਾਂ ਆ ਉਹਦੇ 5 ਵਜੇ ਤੱਕ ਹੀ ਅਰਜ਼ੀਆਂ ਦਾਖਲ ਕੀਤੀਆਂ ਜਾਣਗੀਆਂ ਔਰ ਅਰਜ਼ੀਆਂ ਜਿਹੜੀਆਂ ਨੇ ਵੈਬਸਾਈਟ ਦੇ ਰਾਹੀਂ ਦਾਖਲ ਹੋਣੀਆਂ ਨੇ। ਵੈਬਸਾਈਟ ਦੇ ਉੱਤੇ ਕਿਸ ਤਰ੍ਹਾਂ ਦਾਖਲ ਕੀਤੀ ਜਾਣੀ ਆ ਇਹਦੀ ਸੂਚਨਾ ਵੈਬਸਾਈਟ ਦੇ ਉੱਤੇ 15 ਜੂਨ ਨੂੰ ਜਿਹੜੀ ਆ ਸੂਬਾ ਸਰਕਾਰ ਵੱਲੋਂ ਪਾਈ ਜਾਊਗੀ। ਸੋ ਤੁਸੀਂ ਜੇ ਬਾਕੀ ਸ਼ਰਤਾਂ ਸਾਰੀਆਂ ਪੂਰੀਆਂ ਕਰਦੇ ਹੋ, ਸਾਰੇ ਕਾਗਜ਼ ਪੱਤਰ ਆਪਣੇ ਰੈਡੀ ਕਰਕੇ ਤੇ 15 ਜੂਨ ਨੂੰ ਬਿਲਕੁਲ 9 ਵਜੇ ਰੈਡੀ ਰਹੋ। ਜੇ ਜਦੋਂ ਵੈਬਸਾਈਟ ਦੇ ਉੱਤੇ ਸੂਚਨਾ ਆਉਂਦੀ ਆ ਫਟਾਫਟ ਆਪਾਂ ਨੇ ਐਪਲੀਕੇਸ਼ਨ ਜਿਹੜੀ ਦਾਖਲ ਕਰਨੀ ਹੈ। ਜੀ ਸੰਧੂ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ 50 ਪੁਆਇੰਟ ਜਿਹੜੇ ਬੱਚੇ ਜਿਹੜੇ ਵਿਅਕਤੀ ਜੋ ਨਿਊ ਸਾਊਥ ਵੇਲਜ਼ ਦੇ ਵਿੱਚ ਰਹਿ ਰਹੇ ਨੇ ਪੂਰੇ ਕਰਦੇ ਨੇ ਉਹੀ ਇਸ ਵੀਜ਼ੇ ਦੇ ਅਧਿਕਾਰਤ ਖੇਤਰ ਦੇ ਵਿੱਚ ਆਉਂਦੇ ਨੇ। ਸੋ 50 ਪੁਆਇੰਟ ਕਿਸ ਤਰ੍ਹਾਂ ਬਣਦੇ ਨੇ? 50 ਪੁਆਇੰਟ ਇਸ ਤਰ੍ਹਾਂ ਜੀ ਕਿ ਤੁਹਾਡੀ ਜਿਹੜੀ ਉਮਰ ਆ, ਜੇ ਤੁਹਾਡੀ ਉਮਰ 25 ਤੋਂ 33 ਸਾਲ ਦੇ ਦਰਮਿਆਨ ਆ ਤੇ ਤੁਹਾਡੇ ਕੋਲ 30 ਪੁਆਇੰਟ ਉਮਰ ਦੇ ਨੇ ਜੀ। ਤੇ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ 2 ਸਾਲ ਦੀ ਪੜ੍ਹਾਈ ਕੀਤੀ ਆ ਔਰ ਉਹ ਪੜ੍ਹਾਈ ਜਿਹੜੀ ਆ ਤੁਹਾਡੀ ਡਿਪਲੋਮਾ ਪੱਧਰ ਦੀ ਆ ਤਾਂ ਤੁਹਾਡੇ ਕੋਲੇ 10 ਪੁਆਇੰਟ ਸਕਿੱਲ ਦੇ ਹੋਣਗੇ, 5 ਪੁਆਇੰਟ ਤੁਹਾਡੇ ਕੋਲੇ ਜਿਹੜੇ ਆ ਉਹ ਹੋਣਗੇ ਆਸਟ੍ਰੇਲੀਆ ਦੇ ਵਿੱਚ 2 ਸਾਲ ਦੀ ਪੜ੍ਹਾਈ ਕਰਨ ਦੇ। ਜੇ ਤੁਸੀਂ ਡਿਗਰੀ ਬੈਚਲਰ ਜਾਂ ਮਾਸਟਰ ਡਿਗਰੀ ਪੱਧਰ ਦੀ ਕੀਤੀ ਹੋਈ ਆ ਫਿਰ ਤੁਹਾਡੇ ਕੋਲ 15 ਪੁਆਇੰਟ ਸਕਿੱਲ ਦੇ ਆ ਤੇ 5 ਪੁਆਇੰਟ ਤੁਹਾਡੇ ਕੋਲ ਆਸਟ੍ਰੇਲੀਆ ਦੀ ਪੜ੍ਹਾਈ ਦੇ। ਸੋ 30 ਤੇ 20 50 ਇਹ ਸਿੱਧੇ ਪੁਆਇੰਟ ਬਣ ਜਾਂਦੇ ਨੇ। ਇਹਦਾ ਮਤਲਬ ਹੈ ਕਿ ਜੇ ਤੁਹਾਡੇ ਕੋਲ 6 ਬੈਂਡ ਈਚ ਵੀ ਹੈਗੇ ਨੇ, ਹਾਂ ਇੱਕ ਗੱਲ ਮੈਂ ਭੁੱਲ ਗਿਆ ਕਿ ਤੁਹਾਡੇ ਕੋਲ 6 ਬੈਂਡ ਈਚ ਹੋਣੇ ਵੀ ਲਾਜ਼ਮੀ ਆ। 6 ਬੈਂਡ ਈਚ ਤੋਂ ਬਗੈਰ ਆਪਾਂ ਅਰਜ਼ੀ ਨਹੀਂ ਦਾਖਲ ਕਰ ਸਕਾਂਗੇ। ਸੋ ਇਹ 50 ਪੁਆਇੰਟ ਤੁਹਾਡੇ ਕੋਲ ਹੋਣਗੇ ਤੇ 15 ਪੁਆਇੰਟ ਸਰਕਾਰ ਤੁਹਾਨੂੰ ਆਪਣੇ ਕੋਲੋਂ ਦੇ ਕੇ 65 ਪੁਆਇੰਟਾਂ ਦੇ ਨਾਲ ਆਪਾਂ ਇਹ ਜਿਹੜੀ ਆ 491 ਦੀ ਅਰਜ਼ੀ ਜਿਹੜੀ ਆ ਉਹ ਦਾਖਲ ਕਰ ਸਕਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਸੰਧੂ ਸਾਹਿਬ। ਥੈਂਕ ਯੂ। ਸੋ ਇਹ ਸਨ ਪ੍ਰਭਜੋਤ ਸਿੰਘ ਸੰਧੂ ਜੋ ਕਿ ਨਿਊ ਸਾਊਥ ਵੇਲਜ਼ ਦੇ ਸਿਡਨੀ ਤੋਂ ਸਾਨੂੰ ਜਾਣਕਾਰੀ ਦੇ ਰਹੇ ਸਨ 491 ਵੀਜ਼ੇ ਬਾਰੇ। ਇਹਨਾਂ ਨੇ ਦੱਸਿਆ ਕਿ 50 ਪੁਆਇੰਟ ਤੁਹਾਡੇ ਆਪਣੇ ਹੋਣੇ ਚਾਹੀਦੇ ਨੇ ਤੇ 15 ਪੁਆਇੰਟ ਤੁਹਾਨੂੰ ਗਵਰਨਮੈਂਟ ਦੇ ਰਹੀ ਹੈ ਤੇ 6 ਬੈਂਡ ਤੁਹਾਡੇ ਆਇਲਟਸ ਦੇ ਵਿੱਚੋਂ ਆਉਣੇ ਚਾਹੀਦੇ ਨੇ। ਸੋ ਤੁਸੀਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਵੈਬਸਾਈਟ ਦਾ ਕੀ ਨਾਮ ਹੈ, ਗੂਗਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਨਿਊ ਸਾਊਥ ਵੇਲਜ਼ ਬਿਜ਼ਨੈਸਸ ਐਂਡ ਸਕਿਲਡ ਮਾਈਗ੍ਰੇਸ਼ਨ। ਵੈਬਸਾਈਟ ਖੁੱਲੇਗੀ ਤੇ ਵੈਬਸਾਈਟ ਦੇ ਉੱਤੇ ਆਪਸ਼ਨ ਆਉਣਗੇ ਤੇ ਤੁਸੀਂ ਆਪਣੀ ਫਟਾਫਟ ਜਾ ਕੇ ਜਿਹੜੀ ਅਰਜ਼ੀ ਹੈ ਅਪਲਾਈ ਕਰ ਦਿਓ ਕਿਉਂਕਿ ਇਸ ਦੀ ਜਿਹੜੀ ਉਹਨਾਂ ਨੇ ਤਰੀਕ ਰੱਖੀ ਹੈ 15 ਜੂਨ ਤੋਂ 23 ਤਰੀਕ ਤੱਕ ਹੀ ਹੈ, 23 ਜੂਨ ਤੱਕ ਹੀ ਹੈ। ਸੋ ਸਮਾਂ ਨਾ ਖੁੰਝ ਜਾਵੇ ਇਸ ਤੋਂ ਪਹਿਲਾਂ ਆਪਣੀ ਜਿਹੜੀ ਹੈ ਤੁਸੀਂ ਐਪਲੀਕੇਸ਼ਨ ਹੈ ਫਟਾਫਟ ਦਾਖਲ ਕਰ ਦਿਓ। ਇਜਾਜ਼ਤ ਦਿਓ, ਧੰਨਵਾਦ।